ਸੱਜਣੋ ਤੇ ਮਿੱਤਰੋ ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੋ ਸੱਜਣੋ ਤੇ ਮਿੱਤਰੋ ਕਿਵੇਂ ਦੇ ਲੱਗ ਰਹੇ ਨੇ ਤੁਹਾਨੂੰ ਸਾਡੀ ਇਹ ਚੱਜ ਦੀ ਗੱਲ। ਇਹ ਤੁਹਾਡੇ ਕਮੈਂਟਸ ਤੋਂ ਵੀ ਸਾਨੂੰ ਜਿਹੜਾ ਹੈ ਪਤਾ ਲੱਗ ਰਿਹਾ ਹੈ ਕਿ ਤੁਹਾਡਾ ਮੋਹ ਇਸ ਦੇ ਵਿੱਚ ਜਿਹੜਾ ਹੈ ਉਹ ਦਿਨੋਂ ਦਿਨ ਵੱਧ ਰਿਹਾ ਹੈ। ਤੇ ਹੁਣ ਤੁਹਾਡੇ ਵੱਲੋਂ ਜਿਹੜੀ ਗੱਲ ਪੁੱਛਣ ਲਈ ਆਈ ਹੈ ਉਹ ਇਹ ਹੈ ਕਿ ਆਮ ਕਰਕੇ ਪੰਜਾਬੀ ਉੱਤੇ ਜਿਹੜਾ ਇੱਕ ਜਿਹੜੀ ਟੋਕ ਇਹ ਕੀਤੀ ਜਾਂਦੀ ਹੈ ਕਿ ਜੀ ਇਹ ਬੋਲੀ ਹੋਰ ਤਰ੍ਹਾਂ ਜਾਂਦੀ ਹੈ, ਲਿਖੀ ਜਿਹੜੀ ਹੈ ਉਹ ਹੋਰ ਤਰ੍ਹਾਂ ਜਾਂਦੀ ਹੈ। ਯਾਨੀ ਕਿ ਇਸ ਦਾ ਜਿਹੜਾ ਸਕ੍ਰਿਪਟ ਹੈ ਉਹ ਫੋਨੇਟਿਕ ਨਹੀਂ ਹੈ, ਯਾਨੀ ਕਿ ਆਵਾਜ਼ ਦੇ ਮੁਤਾਬਕ ਜਿਹੜਾ ਹੈ ਉਹ ਨਹੀਂ ਹੈ। ਤੇ ਅਸੀਂ ਇਹ ਅਰਜ਼ ਕਰਾਂਗੇ ਇਸ ਪ੍ਰਸੰਗ ਦੇ ਵਿੱਚ ਕਿ ਇਹ ਬੜੀ ਬੇਥਵੀ ਜੀ ਗੱਲ ਹੈ ਔਰ ਇਹ ਦੁਨੀਆ ਦੇ ਵਿੱਚ ਇੰਜ ਨਹੀਂ ਹੈ ਕਿ ਬੋਲੀਆਂ ਜਿਹੜੀਆਂ ਨੇ ਉਹ ਜਿਵੇਂ ਬੋਲੀਆਂ ਜਾਂਦੀਆਂ ਨੇ ਉਵੇਂ ਹੀ ਲਿਖੀਆਂ ਜਾਂਦੀਆਂ ਨੇ। ਮੈਂ ਅਗਰ ਤੁਹਾਨੂੰ ਵੰਗੀ ਦੇ ਤੌਰ ਤੇ ਆਪਣੇ ਆਲੇ ਦੁਆਲੇ ਤੇ ਦੱਸਾਂ ਕਿ ਜਿਹੜੀ ਅਸੀਂ ਹਿੰਦੀ ਬੋਲੀ ਹੈ ਜਿਹਨੂੰ ਅਸੀਂ ਉਰਦੂ ਬਣਾ ਕੇ ਜਿਹੜਾ ਇੱਥੇ ਬੜਾ ਹੋਕਣੇ ਪਏ ਹਾਂ, ਉਹ ਜਿਹੜੀ ਹੈ ਕਿਆ ਉਹ ਉਵੇਂ ਹੀ ਲਿਖੀ ਜਾਂਦੀ ਹੈ ਜਿਵੇਂ ਬੋਲੀ ਜਾਂਦੀ ਹੈ। ਮਸਲਨ ਤੁਸੀਂ ख्वाब ਲਿਖ ਕੇ ख्वाब ਪੜ੍ਹ ਰਹੇ ਹੋ, ख्वाहिश लिख के जड़ा ना तुसी ख्वाहिश पढ़ रहे हो। सो ये जड़ा मामला है ये तो दुनिया की हर बोली दे विच है। तुसी जड़ी अंग्रेज़ी बोली है उस नूं तुसी जरा देखो, तुसी कनो लिख के नो पढ़ते हो, तुसी जड़े सेंटर के स्पैलिंग लिखते हो CNTRA वो तो सेंटर ही बनता है, उस नूं तुसी जड़ा सेंटर पढ़ते हो। फिर यही जड़े मसले ने ये कि इक्को ही स्पैलिंग जड़े ने ਇੱਕੋ ਹੀ ਲਫ਼ਜ਼ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਹੋਰ ਤਰ੍ਹਾਂ ਹੈ ਤੇ ਬਰਤਾਨੀਆ ਦੇ ਵਿੱਚ ਜਿਹੜਾ ਉਹ ਹੋਰ ਤਰ੍ਹਾਂ ਹੈ। ਬਰਤਾਨੀਆ ਦੇ ਵਿੱਚ ਫੋਨ ਜਿਹੜਾ PHONE ਹੈ, ਯਾਨੀ ਕਿ ਫੇ ਦੀ ਜਿਹੜੀ ਆਵਾਜ਼ ਹੈ PH ਹੈ, ਲੇਕਿਨ ਅਮਰੀਕਾ ਦੇ ਵਿੱਚ F ਦੇ ਨਾਲ ਹੈ। ਸੋ ਇਹ ਜਿਹੜਾ ਮਾਮਲਾ ਹੈ ਇਹ ਔਰ ਸਾਡੇ ਇੱਥੇ ਜਿਹੜਾ ਨਾ ਕਿਹਾ ਜਾਂਦਾ ਜੀ ਵੇਖੋ ਜੀ ਇਹਦੇ ਦੇ ਵਿੱਚ ਜਿਹੜੇ ਨਾ ਇਹਦੇ ਜਿਹੜੇ ਨਾ ਖੇ ਜਿਹੜੀ ਹੈ ਨਾ ਉਹ ਖੇ ਨਾਲ ਵੀ ਲਿਖਦੇ ਨੇ ਤੇ ਕਾਫ ਹਿੰਦ ਦੇ ਨਾਲ ਵੀ ਲਿਖਦੇ ਨੇ। ਬਿਲਕੁਲ ਠੀਕ ਹੈ, ਅਸੀਂ ਇਹ ਜਿਹੜੀ ਨਾ ਅਸੀਂ ਵਰਤੋਂ ਕਰਨੇ ਆ। ਕਿਆ ਤੁਸੀਂ ਜਿਹੜੀ ਹੈ ਇਸ ਦੀ ਵਰਤੋਂ ਇੰਜ ਨਹੀਂ ਕਰਦੇ? ਜਿਨ੍ਹਾਂ ਵੱਲੋਂ ਇਹ ਟੋਕਾਂ ਆਈਆਂ ਜਾਂਦੀਆਂ ਨੇ ਕਿ ਉਹ ਵੀ ਤੁਸੀਂ ਸਾਰੇ ਜਿਹੜੇ ਨਾ ਇੰਜ ਹੀ ਕਰਦੇ ਹੋ। ਤੇ ਪੰਜਾਬੀ ਦੇ ਵਿੱਚ ਐਸਾ ਕਿਹੜਾ ਮਾਮਲਾ, ਮਤਲਬ ਤੁਸੀਂ ਹੁਣ ਅੰਗਰੇਜ਼ੀ ਹੈ, ਅੰਗਰੇਜ਼ੀ ਦੇ ਵਿੱਚ ਤੁਸੀਂ ਕੈਟ ਲਫ਼ਜ਼ ਹੈ CAT ਕੈਟ, ਸਿਟੀ ਲਫ਼ਜ਼ ਵੀ ਇਹਦੇ ਵਿੱਚ ਹੈਗਾ, ਠੀਕ ਹੈ। ਹੁਣ ਸੀ ਕੈਟ ਦੇ ਵਿੱਚ ਤੇ ਕਾਫ ਦੀ ਆਵਾਜ਼ ਦੇ ਰਿਹਾ ਤੇ ਸਿਟੀ ਦੇ ਵਿੱਚ ਜਿਹੜਾ ਸੀਨ ਦੀ ਆਵਾਜ਼ ਦੇ ਰਿਹਾ, ਠੀਕ ਹੈ। ਇਸੇ ਤਰ੍ਹਾਂ ਤੁਸੀਂ ਲਫ਼ਜ਼ ਜੀ ਹੈ, ਤੁਸੀਂ ਜੀ ਨੂੰ ਤੁਸੀਂ ਦੇਖੋ ਤੇ ਉਹ ਜੀਮ ਦੀ ਆਵਾਜ਼ ਵੀ ਦੇ ਰਿਹਾ, ਉਹ ਗਾਫ ਦੀ ਆਵਾਜ਼ ਵੀ ਦੇ ਰਿਹਾ। तो मतलब है इस तरह बहुत सारे ऐसे ने और जोड़ा एक्स है जोड़ा वो दस ही नहीं सकते कि शुरू होया। तो मामला जोड़ा है ये दुनिया दी तमाम बोलियां के अंदर जोड़ा है वो मौजूद है और तमाम दुनिया जी है वो अपने जोड़े ने कार व्यवहार जोड़े ने वो चला रही है। ये नहीं है कि ये सारे मामले जोड़े ने ये सिर्फ पंजाबी दे नाल जुड़े हुए ने। पंजाबी दे नाल सिर्फ इस करके जोड़े जाते हैं कि तुसी पंजाबी नूं इत्थों दी लोकां दी बोली जिहड़ी है वो नहीं बनाना चाहते, तुसी इहनूं स्कूली बोली जिहड़ी है वो नहीं बनाना चाहते, इहनूं दफ्तरी बोली जिहड़ी है वो नहीं बनाना चाहते। तुसी नहीं चाहते कि लोग जिहड़े ने वो होशमंद होण, वो सुचेत होण, वो चेतन होण। तुसी ते चाहते नहीं। जिद्दन तुसी चाहोगे तो ये गल्लां तुसी यानी कि तुहाडे सामने पईयां होईयां ने, तुसी ये जान लई किते लोड़ नहीं है। और टोकां जिहड़ियां ने ये होणियां भी जिहड़ियां नहीं जो फैसला किया। लेकिन असी फिर भी ये अर्ज करांगे कि पंजाबियां ने फिर भी इस जिहड़ा है बहुत सारा काम जिहड़ा है वो कीता है। असी तुहानूं पिछली वीडियो दे विच भी लिपि के बारे दस्सिया सी कि साडे कोल जिहड़ियां 3 लिपियां ने इस वेले वो गुरमुखी की शक्ल दे विच है जिहड़ी कि पंजाबी दी अपनी लिपि है। इस तरह जिहड़ी सांझो लिपि है वो नवीं उसरी हुई लिपि है। और इस तरह जिहड़ी है बेबे मुखी जिहड़ी है वो शाहमुखी नूं डिवेलप करके जिहड़ी है बनाई गई है। और इन्हां दे विचों जिहड़ी बेबे मुखी है वो सब तो ज़्यादा फोनैटिक है। उस दे विच जिहड़ा है कोई होर बोली जिहड़ी है उसदा भारू नहीं हो सकती। उर्दू जिहड़ी है वो भी उसदा भारू नहीं हो सकती, अंग्रेज़ी भी उसदा जिहड़ा ना भारू नहीं हो सकती।
ਤੋ ਇਸ ਨੂੰ ਦੇਖਣ ਦੀ ਜਿਹੜੀ ਹੈ ਨਾ ਉਹ ਲੋੜ ਹੈ ਕਿ ਅਸੀਂ ਇਹਨਾਂ ਲੋੜਾਂ ਨੂੰ ਮਸਲ ਅਸੀਂ ਸੁਧਾਰ ਦੇ ਹੱਕ ਵਿੱਚ ਹਾਂ ਕਿ ਚੀਜ਼ਾਂ ਜਿਵੇਂ ਹੈਗੀਆਂ ਨੇ ਉਵੇਂ ਹੀ ਨਹੀਂ ਰਹਿਣੀਆਂ ਚਾਹੀਦੀਆਂ, ਉਹਨਾਂ ਦੇ ਵਿੱਚ ਵਾਧੇ ਹੋਣੇ ਚਾਹੀਦੇ ਨੇ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਉਹ ਬਿਹਤਰ ਹੋਣਾ ਚਾਹੀਦਾ। ਸੋ ਅਸੀਂ ਇਸ ਕਰਕੇ ਜਿਹੜਾ ਹੈ ਇਸ ਨੂੰ ਬਿਹਤਰ ਕਰਨ ਦੇ ਖਾਤਰ ਜਿਹੜਾ ਹੈ ਲਿਪੀ ਦੇ ਉੱਤੇ ਜਿਹੜਾ ਹੈ ਉਹ ਪੰਜਾਬੀਆਂ ਨੇ ਬਹੁਤ ਸਾਰਾ ਜਿਹੜਾ ਹੈ ਕੰਮ ਕੀਤਾ, ਸਾਡੇ ਵੱਡਿਆਂ ਨੇ ਕੰਮ ਕੀਤਾ, ਜਿਵੇਂ ਗੁਰਮੁਖੀ ਦੀ ਸ਼ਕਲ ਦੇ ਵਿੱਚ ਸਾਡੇ ਵੱਡਿਆਂ ਨੇ ਅੱਜ ਤੋਂ 600-700 ਸਾਲ ਪਹਿਲੇ ਇਸ ਦੇ ਉੱਤੇ ਜਿਹੜਾ ਹੈ ਕੰਮ ਕੀਤਾ। ਉਸ ਤੋਂ ਬਾਅਦ ਫਿਰ ਆ ਕੇ ਹੁਣ ਅੱਜ ਦੇ ਦੌਰ ਦੇ ਵਿੱਚ ਇਜਾਜ਼ ਅਹਿਮਦ ਜੱਜੀ ਜੀ ਨੇ, ਉਹਨਾਂ ਨੇ ਆਪਣਾ ਇੱਕ ਸਾਂਝੋ ਲਿਪੀ ਦੇ ਨਾਂ ਤੋਂ ਨਵੀਂ ਲਿਪੀ ਦੀ ਉਸਾਰੀ ਕਰਤੀ। ਔਰ ਫਿਰ ਇਸ ਤਰ੍ਹਾਂ ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰਿਆ ਜਿਹੜੀ ਹੈ ਉਸ ਨੇ ਜਿਹੜੀ ਲਿਪੀ ਇੱਥੇ ਵਰਤੋਂ ਦੇ ਵਿੱਚ ਹੈ ਸੀ ਉਸੇ ਨੂੰ ਹੀ ਉਹਦੇ ਵਿੱਚ ਹੀ ਵਾਧੇ ਘਾਟੇ ਕਰਕੇ ਤੇ ਉਸ ਨੂੰ ਜਿਹੜਾ ਹੈ 90% ਜਿਹੜਾ ਹੈ ਉਹ ਜਿਹੜਾ ਹੈ ਆਵਾਜ਼ ਮੁਤਾਬਕ ਜਿਹੜਾ ਹੈ ਉਹ ਜਿਹੜਾ ਨਾ ਉਹ ਕਰ ਦਿੱਤਾ। ਹੁਣ ਤੁਸੀਂ ਜਿਹੜਾ ਲਫ਼ਜ਼ ਜਿਹੜਾ ਆਂਡਾ ਹੈ ਉਹਦੇ ਵਿੱਚ ਤੁਹਾਨੂੰ ਨੂਨ ਗੁੰਨਾ ਜਿਹੜਾ ਹੈ ਉਹ ਸਭ ਹਾਲੀ ਦੇਗਾ। ਇਸ ਦੇ ਵਿੱਚ ਤੁਹਾਡੇ ਮੈਂ ਦੇ ਜਿਹੜੇ ਝਗੜੇ ਨੇ ਉਹ ਵੀ ਜਿਹੜੇ ਨੇ ਇਸ ਦੇ ਵਿੱਚ ਜਿਹੜਾ ਨਾ ਉਹ ਨਿਪਟਾ ਦਿੱਤੇ ਗਏ ਨੇ। ਹੁਣ ਤੁਸੀਂ ਸੌਖ ਦੇ ਨਾਲ ਜਿਹੜਾ ਹੈ ਉਹ ਜ਼ਾਹਰ ਹੈ ਕਿ ਜਿਹੜਾ ਕੰਮ ਬਾਅਦ ਦੇ ਵਿੱਚ ਹੁੰਦਾ ਉਹ ਆਪਣੇ ਕੰਮ ਦੇ ਨਾਲੋਂ ਬਿਹਤਰ ਹੈ। ਸਾਡੇ ਇੱਥੇ ਜਦੋਂ ਦੂਸਰੀਆਂ ਜਿਹੜੀਆਂ ਲਿਪੀਆਂ ਪ੍ਰਚਲਿਤ ਸਨ ਔਰ ਉਹਦੇ ਸਾਹਮਣੇ ਗੁਰਮੁਖੀ ਲਿਪੀ ਜਿਹੜੀ ਹੈ ਉਹ ਸਭ ਤੋਂ ਬਿਹਤਰ ਲਿਪੀ ਜਿਹੜੀ ਹੈ ਉਹ ਗਿਣੀ ਗਈ ਹੈ ਔਰ ਸਭ ਤੋਂ ਬਿਹਤਰ ਲਿਪੀ ਹੈ ਅੱਜ ਵੀ ਉਹਨਾਂ ਦੇ ਮੁਕਾਬਲੇ ਦੇ ਵਿੱਚ। ਲੇਕਿਨ ਅਸੀਂ ਕਹਿੰਦੇ ਹਾਂ ਕਿ ਉਹਦੇ ਵਿੱਚ ਵੀ ਕੁਝ ਘਾਟਾਂ ਜਿਹੜੀਆਂ ਨੇ ਉਹ ਮੌਜੂਦ ਨੇ, ਉਹਨਾਂ ਘਾਟਾਂ ਨੂੰ ਵੀ ਜਿਹੜਾ ਹੈ ਅਸੀਂ ਮੁੱਖ ਰੱਖ ਕੇ ਤੇ ਫਿਰ ਜਿਹੜਾ ਹੈ ਬੇਬੇ ਮੁਖੀ ਜਿਹੜੀ ਹੈ ਉਸ ਨੂੰ ਅਸੀਂ ਵਧਾਇਆ ਹੈ ਅੱਗੇ। ਔਰ ਲੋਕਾਂ ਨੇ ਖੁਸ਼ੀ ਦੀ ਹੈ ਵੀ ਕਿ ਲੋਕਾਂ ਨੇ ਉਹਨੂੰ ਪਸੰਦ ਕੀਤਾ ਹੈ ਔਰ ਉਹਨਾਂ ਨੂੰ ਉਸ ਦੇ ਅਜੇ ਜਿਹੜੇ ਫਾਉਂਟਸ ਨੇ ਉਹ ਅਜੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਉਸ ਦੀ ਵਰਤੋਂ ਜਿਹੜੀ ਹੈ ਉਹ ਅਜੇ ਨਹੀਂ ਆਈ। ਅਜੇ ਅਸੀਂ ਇਸ ਨੂੰ ਲੋਕਾਂ ਦੇ ਵਿੱਚ ਹੀ ਪ੍ਰਚਾਰ ਰਹੇ ਹਾਂ, ਲੋਕਾਂ ਦੇ ਨਾਲ ਹੀ ਇਸ ਦੇ ਉੱਤੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨੇ ਪਏ ਆ। ਇਸ ਦੇ ਉੱਤੇ ਤੁਹਾਨੂੰ ਵੀ ਦਾਅਵਤ ਹੈ ਕਿ ਤੁਸੀਂ ਵੀ ਇਸ ਦੇ ਬਾਰੇ ਜਿਹੜੀ ਹੈ ਉਹ ਆਪਣੀ ਗੱਲਬਾਤ ਜਿਹੜੀ ਹੈ ਉਹ ਇਹਦੇ ਨਾਲ ਸਾਂਝੀ ਕਰ ਸਕਦੇ ਹੋ, ਸਾਨੂੰ ਇਹਦੇ ਬਾਰੇ ਆਪਣੇ ਸੁਝਾਅ ਦੇ ਸਕਦੇ ਹੋ ਤਾਂ ਕਿ ਅਸੀਂ ਇਸ ਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਉਹ ਬਿਹਤਰ ਕਰੀਏ। ਤੋ ਜਿੰਨੀ ਤੁਹਾਡੇ ਜਿਹੜੀ ਰਾਏ ਵੇ ਤੁਹਾਡੇ ਜਿਹੜੇ ਸੁਝਾਅ ਨੇ ਇਹਦੇ ਵਿੱਚ ਸ਼ਾਮਲ ਹੁੰਦੇ ਜਾਣਗੇ ਤੇ ਇਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਉਹ ਬਿਹਤਰ ਹੁੰਦੀ ਜਾਏਗੀ। ਇਸ ਲਿਪੀ ਦੇ ਵਿੱਚ ਅੜ ਲਾਮ ਤੇ ਅੜ ਨੂਨ ਦਾ ਜਿਹੜਾ ਮਸਲਾ ਹੈ ਉਹ ਵੀ ਇਸ ਦੇ ਵਿੱਚ ਜਿਹੜਾ ਹੈ ਉਹ ਹੱਲ ਹੋ ਗਿਆ ਹੈ। ਇਸ ਤਰ੍ਹਾਂ ਤੁਸੀਂ ਭਰਾ ਕਿਵੇਂ ਲਿਖਣਾ ਹੈ ਤੇ ਭਰਾ ਕਿਵੇਂ ਲਿਖਣਾ ਹੈ ਇਹ ਵੀ ਇਸ ਦੇ ਵਿੱਚ ਜਿਹੜਾ ਨਾ ਮਸਲਾ ਹੱਲ ਹੋ ਗਿਆ। ਝੰਡਾ ਕਿਵੇਂ ਲਿਖਣਾ ਹੈ ਤੇ ਝੰਡਾ ਕਿਵੇਂ ਲਿਖਣਾ ਹੈ ਇਹ ਵੀ ਇਸ ਦੇ ਵਿੱਚ ਜਿਹੜਾ ਮਸਲਾ ਹੋ ਗਿਆ ਹੈ। ਬਾਲ ਕਿਵੇਂ ਲਿਖਣਾ ਹੈ ਤੇ ਬਾਲ ਕਿਵੇਂ ਲਿਖਣਾ ਹੈ ਇਹ ਵੀ ਇਸ ਦੇ ਵਿੱਚ ਜਿਹੜਾ ਨਾ ਮਸਲਾ ਹੱਲ ਹੋ ਗਿਆ ਹੈ। ਜਨੂਬੀ ਪੰਜਾਬ ਦੀਆਂ ਜਿਹੜੀਆਂ 5 ਆਵਾਜ਼ਾਂ ਨੇ ਉਹ ਵੀ ਇਸ ਲਿਪੀ ਦੇ ਵਿੱਚ ਜਿਹੜਾ ਹੈ ਉਹ ਬਹਾਲੀ ਦਿੰਦੀਆਂ ਨੇ। ਜਿਹੜੀਆਂ ਸੈਂਟਰਲ ਪੰਜਾਬ ਦੀਆਂ 5 ਆਵਾਜ਼ਾਂ ਨੇ ਉਹ ਵੀ ਇਸ ਦੇ ਵਿੱਚ ਜਿਹੜਾ ਹੈ ਉਹ ਬਹਾਲੀ ਦਿੰਦੀਆਂ ਨੇ। ਇਸੇ ਤਰ੍ਹਾਂ ਇਹਦੇ ਨਾਲ ਜਿਹੜਾ ਜਿਸ ਤਰ੍ਹਾਂ ਲਫ਼ਜ਼ ਐਂਡ ਤੇ ਐਂਡ ਹੈ ਇਹਦਾ ਜਿਹੜਾ ਫਰਕ ਹੈ ਉਹ ਸਾਨੂੰ ਇਸ ਆਮ ਲਿਪੀ ਦੇ ਵਿੱਚ ਨਹੀਂ ਮਿਲਦਾ, ਲੇਕਿਨ ਬੇਬੇ ਮੁਖੀ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਇਹਦੇ ਵਿੱਚ ਮਿਲੇਗਾ। ਇਹ ਜਿਹੜਾ ਰੈੱਡ ਹੈ ਤੇ ਰੇਡ ਹੈ ਲਫ਼ਜ਼ ਇਹਦੇ ਜਿਹੜਾ ਫਰਕ ਨੇ ਉਹ ਜਿਹੜੇ ਨੇ ਉਹ ਤੁਹਾਨੂੰ ਇਸ ਦੇ ਵਿੱਚ ਜਿਹੜਾ ਹੈ ਉਹ ਮਿਲਣਗੇ। ਜਿਵੇਂ ਤੁਸੀਂ ਬੋਲੋਗੇ ਉਵੇਂ ਤੁਸੀਂ ਉਸ ਨੂੰ ਲਿਖੋਗੇ। ਤੁਹਾਡੇ ਬੋਲਣ ਦੇ ਵਿੱਚ ਔਰ ਲਿਖਣ ਦੇ ਵਿੱਚ ਜਿਹੜੀ ਹੈ ਉਹ ਹੁਣ ਘਾਟ ਜਿਹੜੀ ਹੈ ਉਹ ਬਹੁਤ ਘੱਟ ਰਹਿ ਗਈ ਹੈ। ਇਹ ਜਿਹੜਾ ਬਹੁਤ ਸਾਰੀਆਂ ਦੇ ਵਿੱਚ ਜਿਹੜੀਆਂ ਨੇ ਸੁਧਾਰਾਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਔਰ ਬਹੁਤ ਛੇਤੀ ਹੀ ਇਹ ਕੰਪਿਊਟਰ ਦੇ ਉੱਤੇ ਵੀ ਇਹ ਲਿਪੀ ਜਿਹੜੀ ਹੈ ਉਹ ਚੜ੍ਹ ਜਾਏਗੀ ਤੇ ਤੁਹਾਡੇ ਜਿਹੜੀ ਲਿਖਣ ਪੜ੍ਹਨ ਦੀਆਂ ਜਿਹੜੀਆਂ ਔਕਤਾਂ ਨੇ ਉਹਨਾਂ ਨੂੰ ਸੌਖਤਾਂ ਦੇ ਵਿੱਚ ਤਬਦੀਲ ਕਰਨ ਦਾ ਜਿਹੜਾ ਹੈ ਉਹ ਕਾਰਨ ਜਿਹੜੀ ਹੈ ਉਹ ਬਣੇਗੀ। ਤੇ ਸੱਜਣੋ ਤੇ ਮਿੱਤਰੋ, ਅਸੀਂ ਇਹ ਚੱਜ ਦੀ ਗੱਲ ਜਿਹੜੀ ਹੈ ਇਹ ਪ੍ਰੋਗਰਾਮ ਇਸੇ ਵਾਸਤੇ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਪੰਜਾਬ ਤੇ ਪੰਜਾਬੀਅਤ ਬਾਰੇ ਕੋਈ ਵੀ ਔਖ ਪੇਸ਼ ਆਉਂਦੀ ਹੈ, ਕੋਈ ਵੀ ਸਵਾਲ ਤੁਹਾਡੇ ਸਾਹਮਣੇ ਆਉਂਦਾ ਹੈ ਤੇ ਤੁਸੀਂ ਸਾਡੇ ਚੈਨਲ ਤੇ ਉਸ ਨੂੰ ਧਰ ਸਕਦੇ ਹੋ। ਅਸੀਂ ਆਪਣੇ ਵੱਲੋਂ ਜਿਹੜਾ ਹੈ ਪੂਰੀ ਇਮਾਨਦਾਰੀ ਦੇ ਨਾਲ ਜਿਹੜਾ ਹੈ ਪੂਰੀ ਜਾਣਕਾਰੀ ਦੇ ਨਾਲ ਜਿਹੜਾ ਹੈ ਉਹਨੂੰ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਹੈ ਉਹ ਰੱਖਾਂਗੇ ਤਾਂ ਕਿ ਪੰਜਾਬੀ ਦੀ ਜਿਹੜੀ ਲਹਿਰ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਸਾਇੰਟੀਫਿਕ ਹੋਵੇ, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਨਾ ਉਹ ਤਗੜੀ ਹੋਵੇ। ਉਹ ਤਗੜੀ ਤਾਂ ਹੀ ਹੋ ਸਕਦੀ ਹੈ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਇਹ ਰੈਸ਼ਨਲ ਹੋਵੇ, ਇਹ ਦਲੀਲ ਦੇ ਨਾਲ ਹੋਵੇ
ਔਰ ਇਹ ਪੱਕੇ ਪੈਰੀ ਹੋਵੇ। ਤੋ ਜਿੰਨੀ ਦੇਰ ਤੱਕ ਇਹ ਪੱਕੇ ਪੈਰੀ ਨਹੀਂ ਹੁੰਦੀ, ਇਸ ਤੇ ਰੌਲਾ ਪਾਉਣ ਦੀ ਜਿਹੜੀ ਹੈ ਉਹ ਏਡੀ ਲੋੜ ਨਹੀਂ। ਅਸੀਂ ਹਰ ਮੋਰਚੇ ਦੇ ਉੱਤੇ ਜਿਹੜਾ ਹੈ ਇਹ ਲੜਾਈ ਜਿਹੜੀ ਹੈ ਇਹ ਲੜਨੀ ਹੈ। ਔਰ ਜਦੋਂ ਦੀ ਅਸੀਂ ਇਹ ਗੱਲਬਾਤ ਸ਼ੁਰੂ ਕੀਤੀ ਹੈ, ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਦੱਸਿਆ ਹੈ ਕਿ ਸਾਡੀ ਹੁਣ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਜਿਹੜਾ ਨਾ ਸਾਡਾ ਪੱਲਾ ਜਿਹੜਾ ਨਾ ਉਹ ਭਾਰੀ ਰਹਿੰਦਾ। ਤੇ ਅਸੀਂ ਇਹ ਚਾਹੁੰਦੇ ਵੀ ਹਾਂ ਕਿ ਸੱਚ ਦਾ ਪੱਲਾ ਜਿਹੜਾ ਨਾ ਉਹ ਭਾਰੇ ਰਵੇ। ਅਸਲ 'ਚ ਇਹ ਗੱਲਾਂ ਸਾਡੀਆਂ ਨਹੀਂ, ਇਹ ਸੱਚ ਹੈ। ਸੱਚ ਜਿਹੜਾ ਹੈ ਉਹ ਅਸੀਂ ਬੋਲਣਾ ਹੈ, ਸੱਚ ਹੀ ਪ੍ਰਧਾਨ ਹੈ। ਤੋ ਭਾਵੇਂ ਜਿੰਨਾ ਮਰਜ਼ੀ ਭਾਂਬੜ ਮਚੇ ਸੱਚ ਬੋਲਣ ਦੇ ਨਾਲ, ਤੇ ਕਿਉਂਕਿ ਭਾਂਬੜ ਮਚੇਗਾ ਤੇ ਫੇਰ ਹੀ ਚਾਨਣ ਹੋਏਗਾ, ਫੇਰ ਹੀ ਸੇਕ ਜਿਹੜਾ ਹੈ ਉਹ ਦੂਜੇ ਤੱਕ ਪਹੁੰਚੇਗਾ। ਇਹ ਜਦ ਤੱਕ ਭਾਂਬੜ ਨਹੀਂ ਨਾ ਬਣਦਾ, ਇਹ ਸੇਕ ਵੀ ਦੂਜੇ ਤੱਕ ਜਿਹੜਾ ਹੈ ਇਹ ਨਹੀਂ ਪਹੁੰਚਣਾ। ਇਹ ਗੱਲ ਅਸੀਂ ਮੰਨਦੇ ਹਾਂ ਕਿ ਭਾਂਬੜ ਮਚਾਉਣ ਦਾ, ਭਾਂਬੜ ਲਾਉਣ ਦਾ ਇੱਕ ਵੇਲਾ ਹੁੰਦਾ ਹੈ, ਤੇ ਮੈਂ ਸਮਝਦਾ ਹਾਂ ਕਿ ਉਹ ਵੇਲਾ ਹੁਣ ਆ ਚੁੱਕਿਆ ਹੈ। ਤੁਸੀਂ ਇਹ ਜਾਗ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਤੋਰੋ। ਅਗਲੇ ਸਤਵਾਰੇ ਫਿਰ ਤੁਹਾਡੇ ਸਵਾਲਾਂ ਤੇ ਆਧਾਰਿਤ ਅੰਗ ਰੰਗ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਚੱਜ ਦੀ ਗੱਲ ਹਾਜ਼ਰ ਹੋਵਾਂਗਾ। ਉਸ ਵੇਲੇ ਤੱਕ ਮੈਨੂੰ ਦਿਓ ਆਗਿਆ। ਕੁਲ ਦਾ ਭਲਾ ਤੇ ਕੁਲ ਦੀ ਖੈਰ।